ਨਾਲ ਕੁੱਤੀ ਵੀ ਆਉਣ ਦੋ ਨਹੀਂ ਵੇਖੀ ਵਫਾ ਕੁੱਤੇ ਵਰਗੀ ਬੜੇ ਯਾਰ ਬਣਾ ਕੇ ਮੈਂ ਵੇਖਿਆ ਏ। ਨਹੀਂ ਵੇਖੀ ਵਫਾ ਕੁੱਤੇ ਵਰਗੀ ਬੜੇ ਯਾਰ ਬਣਾ ਕੇ ਮੈਂ ਵੇਖਿਆ ਏ ਤੇ ਦਰ ਮਾਲਕ ਦਾ ਨਹੀਂ ਉਹ ਮਹਿਮੂਦ ਛੱਡਦਾ ਸੁੱਕੇ ਟੁੱਕਰ ਵੀ ਪਾ ਕੇ ਮੈਂ ਵੇਖਿਆ। ਵਾਹ ਭਾਈ ਵਾਹ। ਤੇ ਤੋਤਾ ਜਦੋਂ ਵੀ ਛੱਡੀਏ ਉੱਡ ਜਾਂਦਾ ਹੱਥ ਚੂੜੀਆਂ ਖਵਾ ਕੇ ਮੈਂ ਵੇਖਿਆ ਤੇ ਸੱਪ ਡੰਗ ਮਾਰਨ ਨੂੰ ਨਹੀਂ ਬਾਜ਼ ਆਂਦਾ ਕਈਆਂ ਦੁੱਧ ਪਿਆ ਕੇ ਵੇਖਿਆ। ਕੀ ਬਾਤ ਹੈ ਜਨਾਬ, ਕੀ ਬਾਤ ਹੈ। ਅਸਲਾਮ ਵਾਲੇਕਮ ਸੱਜਣੋ ਤੇ ਬੇਲੀਓ, ਤੁਹਾਡਾ ਵੀਰ ਤੁਹਾਡਾ ਆਪਣਾ ਸੱਜਣ ਮਿੱਤਰ ਬੇਲੀ ਵਿਕਾਸ ਇਹ ਜਨਾਬ ਇੱਕ ਅੱਛੇ ਇੱਕ ਸ਼ੌਕ ਦੇ ਨਾਲ ਅਰਸਲਾਨ ਭਾਈ ਉਹਨਾਂ ਨੂੰ ਅਸੀਂ ਜਨਾਬ ਬੁਲਾਉਂਦੇ ਹਾਂ। ਅਰਸਲਾਨ ਭਾਈ ਆਓ ਤੇ ਜ਼ਰਾ ਸਾਨੂੰ ਆਪਣਾ ਸ਼ੌਕ ਜਿਹੜਾ ਨਾ ਉਹ ਮੁਤਾਰਫ ਕਰਾਓ। ਤੇ ਅਹਿਮਦਾ ਨਗਰ ਚਨਾਬ ਨਗਰ ਅਸੀਂ ਜਨਾਬ ਇੱਥੇ ਪਹੁੰਚੇ ਹਾਂ ਜੀ। ਜਨਾਬ ਅਰਸਲਾਨ ਭਾਈ ਤੁਹਾਡੇ ਨਾਲ ਸਾਰੀਆਂ ਗੱਲਾਂ ਇਹ ਸ਼ੇਅਰ ਕਰ ਮੈਂ ਕਹਿੰਦਾ ਜਨਾਬ ਚਿਸ਼ਤੀ ਸਾਬਰੀ ਕਾਦਰੀ ਜਲੰਧਰੀ ਹਾਜ਼ਰੀ, ਤੁਸੀਂ ਜ਼ਿਆਦਾ ਸੋਹਣਾ ਬੋਲੇ ਹੋ ਸਾਡੇ ਨਾਲ। ਨਹੀਂ ਤੇ ਜੀ ਸਹੀ ਨਜ਼ਰ ਆ ਰਿਹਾ ਸ਼ਰਾਦੇ ਦੇਖ ਜਰਾ। ਤੇ ਤੁਸੀਂ ਜਨਾਬ ਸੋਹਣਾ ਬੋਲੇ ਹੋ ਤੇ ਤਾਰਫ ਕਰਾਤਾ। ਆਪਾਂ ਕਿੱਥੇ ਆਏ ਭਲਾ? ਅਹਿਮਦ ਨਗਰ ਠੀਕ ਆ, ਜ਼ਿਲ੍ਹਾ ਚਨਿਓਟ। ਤੇ ਸਦਾਕਤ ਬਾਈ ਤੁਹਾਨੂੰ ਸਾਡੇ ਨਾਲ ਬੈਠੇ ਨਜ਼ਰ ਆ ਰਹੇ ਨੇ, ਠੀਕ ਆ। ਤੇ ਸਦਾਕਤ ਬਾਈ, ਸਦਾਕਤ ਚੱਠਾ ਦੇ ਨਾਂ ਤੋਂ ਹਰ ਵੀਡੀਓ ਦੇ ਨੀਚੇ ਸਾਡੇ ਕਮੈਂਟ ਕਰਨ ਵਾਲੇ ਜਨਾਬ ਕਿ ਮੋਸਟਲੀ ਯਾਨੀ ਕਿ ਪੰਜਾਬੀ ਸ਼ੌਕ ਦੀਆਂ ਜਿੰਨੀਆਂ ਕੁ ਵੀਡੀਓਜ਼ ਆਈਆਂ ਨੇ ਜਦੋਂ ਦਾ ਇਹਨੇ ਸਬਸਕ੍ਰਾਈਬ ਕੀਤਾ, ਮੇਰਾ ਖਿਆਲ ਆ ਕਿ ਹਰ ਵੀਡੀਓ ਦੇ ਨੀਚੇ ਇਹਨਾਂ ਦਾ ਕਮੈਂਟ ਜ਼ਰੂਰ ਹੁੰਦਾ। ਚਾਹੁੰਦੇ ਕੋਈ ਵੀਡੀਓ ਹੋਣਗੀਆਂ ਜੇ ਕੋਈ ਮਿਸ ਹੋ ਜਾਣਗੀਆਂ ਤੇ ਉਹੀ ਮੁਹੱਬਤ ਤੇ ਉਹੀ ਪਿਆਰ ਦੇ ਨਾਲ ਅਸੀਂ ਅੱਜ ਇਹਨਾਂ ਦੇ ਕੋਲ ਇੱਥੇ ਹਾਜ਼ਰ ਹੋਏ ਹਾਂ। ਸਾਡਾ ਇਹਨਾਂ ਨਾਲ ਕੰਟੈਕਟ ਹੋਇਆ, ਰਾਬਤਾ ਹੋਇਆ। ਇੱਕ ਬੰਦਾ ਹੋਰ ਹੈਗਾ ਵਾ, ਮੈਂ ਉਹ ਵੀ ਲੱਭਣਾ ਵਾ, ਸ਼ਾਹ ਜੀ ਦੇ ਨਾਂ ਤੋਂ ਕਰਕੇ ਹੁੰਦਾ ਜਿਹੜਾ ਹੈਗਾ ਵਾ ਆਈਡੀ ਉਹਦੀ ਈਮੇਲ ਹੈਗੀ ਆ, ਹਰ ਵੀਡੀਓ ਦੇ ਨੀਚੇ ਉਹਦਾ ਕਮੈਂਟ ਆਉਂਦਾ ਵਾ ਗੁੱਡ ਵਰਕ ਪਲੀਜ਼ ਕੀਪ ਇਟ ਵਰਕ ਇੱਦਾਂ ਕਰਕੇ ਨਾ ਉਹ ਹਰ ਚੀਜ਼ ਨਾਈਸ ਡੌਗ ਸੈਯਦ ਸਾਹਿਬ ਨੇ ਕੋਈ। ਆਹੋ ਤੇ ਉਹ ਮੈਂ ਬੰਦਾ ਲੱਭਣਾ ਇੱਕ ਦਿਨ ਉਹਨੇ ਮੈਂ ਕਿਹਾ ਵੀ ਸੀ ਆਪਣਾ ਕੋਈ ਨੰਬਰ ਮੈਨੂੰ ਸ਼ੇਅਰ ਕਰ, ਮੈਂ ਤੇਰੇ ਤੱਕ ਵੀ ਪਹੁੰਚਾਂ ਭਰਾਵਾ, ਦਿਖਾਈਏ ਕਿ ਕਿਹੜਾ ਬੰਦਾ ਜਿਹੜਾ ਮੇਰੀ ਨਹੀਂ ਹਰ ਕਿਸੇ ਦੀ ਡੌਗ ਲਵਰ ਦੀ ਵੀਡੀਓ ਦੇ ਉੱਪਰ ਉਹਦਾ ਕਮੈਂਟ ਹੁੰਦਾ। ਹਾਂਜੀ ਬਿਲਕੁਲ। ਤੇ ਸਦਾਕਤ ਬਾਈ ਨਾਲ ਤੁਹਾਨੂੰ ਅੱਜ ਮਿਲਵਾਉਂਦੇ ਆ, ਠੀਕ ਹੈ। ਤੇ ਸਦਾਕਤ ਬਾਈ ਸ਼ੌਕ ਕਰ ਰਹੇ ਨੇ ਜਨਾਬ, ਪੁਆਇੰਟਰ ਵੀ ਰੱਖੇ ਇਹਨਾਂ ਕੋਲੋਂ ਤੇ ਦੂਸਰਾ ਗੁਲਟੇਰ ਵੀ ਆ ਤੇ ਪਾਕਿਸਤਾਨੀ ਬੁੱਲੀ ਵੀ ਇਹਨਾਂ ਦੇ ਕੋਲ। ਦੱਸ ਰਹੇ ਨੇ ਕਿ ਕਿੰਗ ਮਲੰਗਾ ਜਿਹੜਾ ਇੰਡੀਆ ਦੇ ਵਿੱਚ ਗਿਆ ਸੀਗਾ, ਕਾਫੀ ਸਾਡੇ ਦੋਸਤਾਂ ਨੇ ਵੀਡੀਓ ਵੇਖੀ ਹੋਣੀ। ਆਪਣਾ ਮੁੰਡਾ ਕੀ ਨਾਂ ਦਾ ਸੋਨੂ ਲਾਤੀਵਾਲ ਦਾ ਜਿਹੜਾ ਚੈਨਲ ਆ ਬੁੱਲੀ ਕੁੱਤਾ ਇੰਪੋਰਟ ਐਕਸਪੋਰਟ ਦੇ ਨਾਂ ਤੋਂ, ਉਹਨੇ ਵੀਡੀਓ ਵੀ ਲਾਈ ਸੀ ਉਹਦੀ ਕਿੰਗ ਮਲੰਗਾ ਦੀ। ਤੇ ਇਹ ਉਹੀ ਕਿੰਗ ਮਲੰਗਾ ਦਾ ਗ੍ਰੈਂਡ ਸਨ ਆ, ਯਾਨੀ ਉਹਦਾ ਜਿਹੜਾ ਅਗਾਂਹ ਪਾਕਿਸਤਾਨ 'ਚ ਬੱਚਾ ਸੀ, ਗੋਂ ਦੀ ਬਰੀਡ ਚੱਲਦੀ ਆ ਰਹੀ ਆ। ਤੇ ਸਦਾਕਤ ਬਾਈ ਨੂੰ ਪੁੱਛਦੇ ਹਾਂ ਕਿ ਕਿਦੋਂ ਦਾ ਸ਼ੌਕ ਕਰ ਰਹੇ ਨੇ, ਕਿੱਥੋਂ ਸ਼ੌਕ ਸ਼ੁਰੂ ਹੋਇਆ, ਕਿਹੜੀ ਨਸਲ ਦਾ ਸ਼ੌਕ ਸ਼ੁਰੂ ਹੋਇਆ ਤੇ ਕਰਦਿਆਂ ਇੰਨੀ ਲਾਈਫ ਗੁਜ਼ਰਨ ਦੇ ਬਾਅਦ ਕਿਹੜੀ ਨਸਲ ਦਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੋਇਆ ਨਾ ਕੋ। ਠੀਕ ਹੋ ਗਿਆ ਜੀ। अस्सलाम वालेकुम जी। ਜੀ ਵਾਲੇਕੁਮ ਸਲਾਮ। ਕੀ ਹਾਲ ਹੈ ਡਾਕਟਰ ਸਾਹਿਬ? ਠੀਕ ਅਲਹਮਦੁਲਿਲਾ। ਸਦਾਕਤ ਬਾਈ ਸਭ ਤੋਂ ਪਹਿਲੇ ਤੇ ਤੁਹਾਡਾ ਸ਼ੁਕਰੀਆ ਤੁਹਾਡੀ ਮੁਹੱਬਤ ਦਾ ਕਿ ਤੁਸੀਂ ਸਾਨੂੰ ਸਪੋਰਟ ਕਰਦੇ ਹੋ, ਠੀਕ ਹੈ, ਲਾਈਕ ਕਰਦੇ ਹੋ ਵੀਡੀਓ ਨੂੰ ਤੇ ਕਮੈਂਟ ਤਾਂ ਤੁਸੀਂ ਲਾਜ਼ਮੀ ਕਰਦੇ ਹੋ। ਤੇ ਤੁਹਾਡੀ ਦੋਸਤਾਂ ਦੀ ਮੁਹੱਬਤ ਹੀ ਹੈ ਜਨਾਬ ਅਲੀ। ਤੇ ਇੱਕ ਦਿਨ ਸ਼ੁਰੂ ਕੀਤਾ ਸੀ ਪੰਜਾਬੀ ਸ਼ੌਕ ਤੇ ਕਹਿ ਕੇ ਲੋਕਾਂ ਨੂੰ ਕਹੀਦਾ ਸੀ ਭਾਈ ਸਬਸਕ੍ਰਾਈਬ ਕਰ ਦਿਓ ਯਾਰ, ਮੋਬਾਈਲ ਤੇ ਹੀ ਆਪਣਾ। ਫਿਰ ਗਾਂ ਲੋਕਾਂ ਦੀ ਮੁਹੱਬਤ ਮਿਲੀ, ਬਾਹਰ ਨਿਕਲੇ, ਪਿਆਰ ਮਿਲਿਆ ਤੇ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਇੰਨੀ ਮੁਹੱਬਤ ਕਰਦੇ ਹੋ, ਪਿਆਰ। ਤੇ ਸਦਾਕਤ ਬਾਈ ਸ਼ੌਕ ਦੀ ਤਰਫ ਆਈਏ ਤੇ ਕਿੰਨੀ ਕੁ ਦੇਰ ਹੋ ਗਈ ਹੈ ਤੁਹਾਨੂੰ ਆਪਣਾ ਇਹ ਡੌਗਸ ਦਾ ਸ਼ੌਕ ਕਰਦਿਆਂ ਆ? ਹਾਂਜੀ ਜਜ਼ਾਕੱਲਾ ਅਰਸਲਾਨ ਬਾਈ, ਤੁਹਾਡੀ ਮਿਹਰਬਾਨੀ ਹੈ ਤੇ ਬੜੀ ਮਿਹਰਬਾਨੀ ਤੁਹਾਡੀ ਕਿ ਤੁਸੀਂ ਆਏ ਤੇ ਤੁਸੀਂ ਸਾਨੂੰ ਜਨਾਬ ਦਾਵਤ ਦਿੱਤੀ, ਅਸੀਂ ਤੁਹਾਡੇ ਕੋਲ ਆਏ ਜਨਾਬ ਤੇ ਟਾਈਮ ਕੱਢਿਆ ਸਾਡੇ ਵਾਸਤੇ, ਸਾਡੀ ਤਾਂ ਖੁਸ਼ਕਿਸਮਤੀ ਹੈ। ਤੇ ਬਾਕੀ ਇਹ ਸ਼ੌਕ ਮੈਨੂੰ ਬਚਪਨ ਤੋਂ ਹੀ ਹੈ, ਤਕਰੀਬਨ ਮੈਂ ਹੋਸ਼ ਸੰਭਾਲੀ ਹੈ। ਤੇ ਸਦਾਕਤ ਬਾਈ ਮੇਰੇ ਜਿਹੜਾ ਨਾ ਦਾਦਾ ਜੀ ਵੀ ਕਾਫੀ ਸ਼ੌਕੀਨ ਸਨ, ਅੱਲਾਹ ਦੀਆਂ ਜੰਨਤ ਨਸੀਬ ਕਰੇ। ਮੇਰੇ ਵਾਲਦ ਸਾਹਿਬ ਬਹੁਤ ਸ਼ੌਕੀਨ ਨੇ, ਮੇਰੇ ਤਾਇਆ ਅੱਬੂ ਮਤਲਬ ਸਾਰੇ ਫੈਮਿਲੀ ਸਾਰੇ ਜਿਹੜੇ ਨਾ ਬਹੁਤ ਸ਼ੌਕੀਨ ਨੇ। ਤੇ ਜਦੋਂ ਹੋਸ਼ ਸੰਭਾਲੀ ਤੇ ਵੇਖੇ ਜਾਨਵਰ ਆਏ ਸੀ ਜ਼ਿਆਦਾਤਰ ਜਿਹੜੇ ਨਾ ਬਘਿਆੜੀ, ਜਿਹੜੇ ਪੁਰਾਣੇ ਬਘਿਆੜੀ ਹੁੰਦੇ ਸੀ ਉਦੋਂ ਆਮ ਮਿਲ ਜਾਂਦੇ ਸੀ ਨਾ ਉਹ। ਤੇ ਦੂਸਰਾ ਜਿਹੜਾ ਮੇਰੇ ਦਾਦਾ ਨੂੰ ਸ਼ੌਕ ਸੀ ਇਹਦਾ ਤਾਜ਼ੀ ਸ਼ਿਕਾਰੀ ਜਿਹੜੇ ਨਾ, ਇਹ ਤੇ ਗੁਲਟੇਰ ਸ਼ਿਕਾਰ ਖੇਡਦੇ ਸਨ ਤੇ ਉਹ ਇਸ ਵਾਸਤੇ ਰੱਖੇ ਹੁੰਦੇ ਸਨ। ਵੈਸੇ ਮਾਲ ਡੰਗਰ ਵਿੱਚ ਵੀ ਰਹੇ ਤੇ ਬਸ ਉਦੋਂ ਦਾ ਹੀ ਸ਼ੌਕ ਹੈ ਤੇ ਹਲੇ ਤੱਕ ਚੱਲਿਆ ਆ ਰਿਹਾ। ਤਕਰੀਬਨ ਹਰ ਨਸਲ ਦਾ ਜਿਹੜਾ ਨਾ ਹਰ ਬਰੀਡ ਜਿਹੜੀ ਹੈ ਉਹਦਾ ਸ਼ੌਕ ਕੀਤਾ। ਤੇ ਸਦਾਕਤ ਬਾਈ ਸ਼ੁਰੂ ਕਿਹੜੀ ਨਸਲ ਤੋਂ ਕੀਤਾ ਤੁਸੀਂ? ਪਹਿਲਾ ਕੁੱਤਾ ਜਿਹੜਾ ਆਪਣੀ ਲਾਈਫ ਦੇ ਵਿੱਚ ਤੁਸੀਂ ਜ਼ਾਤੀ ਰੱਖਿਆ, ਜਿਸ ਤਰ੍ਹਾਂ ਬੰਦਾ ਅਸੀਂ ਵੀ ਬਥੇਰੇ ਪੁੱਠੇ ਪੰਗੇ ਲੈਂਦਾ ਨੇ, ਕਦੀ ਪਲਾਟ 'ਚ ਕੁੱਤੀ ਸੁਣੀ ਉੱਥੋਂ ਲੈ ਆਉਣਾ, ਕਦੀ ਇੱਦਾਂ ਕਰ ਲੈਣਾ। ਲਾਈਫ ਦੇ ਵਿੱਚ ਤੁਹਾਨੂੰ ਯਾਦ ਹੋਵੇ ਕਿ ਪਹਿਲਾਂ ਤੁਸੀਂ ਜਿਹੜਾ ਜਾਨਵਰ ਕਿਹੜੀ ਨਸਲ ਦਾ ਰੱਖਿਆ ਸੀ? ਬਘਿਆੜੀ ਰੱਖਿਆ ਸੀ। ਬੱਚਾ ਪਾਲਿਆ ਸੀ, ਬੱਚਾ ਜਵਾਨ ਕੀਤਾ? ਹਾਂਜੀ ਬਿਲਕੁਲ। ਤੇ ਬੜੀ ਅੱਛੀ ਤੇ ਬੜੀ ਹੀ ਕਹਿ ਲਓ ਕਿ ਸਮਝਦਾਰ ਨਸਲ ਆ, ਹੁਣ ਤੇ ਨਾ ਪੈਦ ਹੋ ਚੁੱਕੀ ਹੈ ਬਿਲਕੁਲ। ਰਖਵਾਲੀ ਦੇ ਲਿਹਾਜ਼ ਨਾਲ ਜਿਹੜਾ ਨਾ ਸਭ ਤੋਂ ਅੱਛੀ ਨਸਲ ਜਿਹੜੀ ਹੈ ਬਘਿਆੜੀ। ਔਰ ਉਹਨਾਂ ਨੂੰ ਸਿਖਾਉਣਾ ਵੀ ਨਹੀਂ ਪੈਂਦਾ, ਸਮਝਦਾਰ ਨੇ ਖੁਦ, ਬਹੁਤ ਅੱਛੀ ਨਸਲ। ਹੁਣ ਤਾਂ ਲੱਭਦੇ ਹੀ ਨਹੀਂ, ਬਹੁਤ ਘੱਟ ਲੱਭਦੇ ਨੇ।
ਤੇ ਸਦਾਕਤ ਬਾਈ ਇੰਨੀ ਲਾਈਫ ਦੇ ਵਿੱਚ ਮੁਖਤਲਿਫ ਤੁਸੀਂ ਦੱਸਿਆ ਕਿ ਬਰੀਡ ਦਾ ਸ਼ੌਕ ਕੀਤਾ, ਕਿਹੜੀ ਨਸਲ ਤੁਹਾਡੇ ਕੋਲੋਂ ਹੋ ਕੇ ਗੁਜ਼ਰੀ ਤੇ ਕਿਹੜੀ ਨਸਲ ਦੇ ਮੁਤਲਕ ਤੁਸੀਂ ਜ਼ਿਆਦਾ ਬਿਹਤਰ ਰਿਕਮੈਂਡ ਕਰਦੇ ਹੋ ਦੋਸਤਾਂ ਨੂੰ ਕਿ ਘਰ ਦੇ ਵਿੱਚ ਜਾਂ ਨਾਰਮਲ ਤੁਸੀਂ ਰੱਖ ਸਕਦੇ ਹੋ, ਜਿਹੜੀ ਸਿਕਿਉਰਿਟੀ ਵਾਸਤੇ ਜਾਂ ਫਿਰ ਟ੍ਰੇਨਿੰਗ ਵਾਸਤੇ, ਕਿਹੜਾ ਈਜ਼ੀਲੀ ਰੱਖਣਾ ਇੱਕ ਆਮ ਬੰਦੇ ਵਾਸਤੇ, ਜਿਹੜੇ ਫਸਟ ਟਾਈਮ ਕੋਈ ਡੌਗ ਬੰਦਾ ਰੱਖਣਾ ਚਾਹੁੰਦੇ ਵਾਸਤੇ ਆਸਾਨ ਹੋਏਗੀ, ਕਿਹੜੀ ਨਸਲ ਰਿਕਮੈਂਡ ਕਰਦੇ ਹੋ ਤੁਸੀਂ ਵੈਸੇ? ਅੱਜ ਕੱਲ੍ਹ ਦੇ ਵੈਸੇ ਜਿਹੜਾ ਨਾ ਲੈਬਰੇ ਘਰ 'ਚ ਅਗਰ ਰੱਖਣਾ ਲੈਬਰੇ ਰੱਖੋ ਤੁਸੀਂ, ਉਹ ਫੈਮਿਲੀ ਡੌਗ ਬਹੁਤ ਅੱਛਾ ਹੈ। ਉਸ ਤੋਂ ਇਲਾਵਾ ਪੈਂਟਰ ਬਹੁਤ ਅੱਛਾ ਹੈ, ਜਰਮਨ ਸ਼ੈਫਰਡ। ਤੇ ਵੈਸੇ ਫਿਰ ਤੁਹਾਡਾ ਵੀ ਕਹਿਣਾ ਕਿ ਇਹੀ ਨਸਲਾਂ ਜਿਹੜੀਆਂ ਨੇ ਜ਼ਿਆਦਾ ਸਮਝਦਾਰ ਨੇ। ਬਿਲਕੁਲ। ਬਾਕੀ ਤੇ ਫਿਰ ਜਿੱਦਾਂ ਦੀ ਕਿਸੇ ਜ਼ਰੂਰਤ ਆ ਲੋਕ ਬੋਲੀ ਵੀ ਰੱਖਦੇ ਆ, ਇਹ ਡੇਰਿਆਂ ਦੀ ਨੇ। ਹਾਂਜੀ, ਸ਼ੌਕ ਜ਼ਰਾ ਹੋਰ ਤਰ੍ਹਾਂ ਦਾ। ਇਸ ਟਾਈਮ ਸਦਾਕਤ ਬਾਈ ਤੁਹਾਡੇ ਕੋਲ ਇੱਕ ਕਿੰਗ ਮਲੰਗਾ ਦਾ ਗ੍ਰੈਂਡਸਨ, ਜਿਹੜਾ ਆਪਾਂ ਵੀਡੀਓ 'ਚ ਵੀ ਅੱਗੇ ਦੋਸਤਾਂ ਨੂੰ ਦਿਖਾਉਂਦੇ ਆ। ਜੀ ਜੀ। ਠੀਕ ਹੈ, ਤੇ ਇਹ 2 ਤੁਹਾਡੇ ਕੋਲ ਪੁਆਇੰਟਰ ਨੇ ਜੀ, ਇੱਕ ਤੁਹਾਡੇ ਕੋਲ ਗੁਲਟੇਰ ਫੀਮੇਲ ਆ ਜੀ। 3 ਪੁਆਇੰਟਰ ਨੇ ਇਸ ਟਾਈਮ ਸਾਡੇ ਕੋਲ। 3 ਪੁਆਇੰਟਰ ਨੇ 2 ਬੱਚੇ ਆ ਤੇ ਇੱਕ ਬੜੀ ਫੀਮੇਲ ਆ। ਠੀਕ ਹੈ, ਇੱਕ ਤੁਹਾਡੇ ਕੋਲ ਜਿਹੜਾ ਬੋਲੀ ਦਾ ਮੇਲ ਆ। ਜੀ। ਸਦਾਕਤ ਬਾਈ ਬੋਲੀ ਰੱਖਿਆ ਜੇ ਵੈਸੇ ਸ਼ੌਕ ਵਾਸਤੇ ਕਿ ਲੜਾਉਣ ਵਗੈਰਾ ਦਾ ਕੋਈ ਸ਼ੌਕ ਕਰਦੇ ਆ? ਕਿ ਨਹੀਂ, ਵੈਸੇ ਸਿਰਫ ਸ਼ੌਕ ਹੀ ਰੱਖਿਆ ਬਸ। ਤੇ ਇਹ ਆਪਣਾ ਘਰ ਵੱਡੇ ਮੇਰੇ ਜਿਹੜੇ ਨਾ ਉਹ ਲੜਾਉਂਦੇ ਰਹੇ ਨੇ। ਅੱਛਾ। ਪਰ ਲੱਸੀ ਨਹੀਂ ਲੜਾਇਆ ਕਦੀ, ਬਸ ਸ਼ੌਕੀਆ ਰੱਖਿਆ, ਲੜਾਇਆ ਸ਼ੌਕੀਆ ਹੀ। ਹਾਂਜੀ। ਤੇ ਇਹ ਘਰ ਬਰੀਡ ਕਰਵਾਈ ਸੀ ਇਹਦੀ ਕਿ ਮੇਲ ਦੀ, ਕਿ ਆਪਣਾ ਬਾਹਰੋਂ ਕਿਤੋਂ ਪਰਚੇਜ਼ ਕੀਤਾ, ਤੋਹਫਾ ਆਇਆ ਹੈ ਤੁਹਾਡੇ ਤੱਕ? ਹਾਂਜੀ, ਇਹ ਘਰ ਬਰੀਡ ਕਰਾਈ ਸੀ, ਆਪਣੀ ਸੀ ਸਾਡੇ ਕੋਲ ਫੀਮੇਲ, ਕਾਲੇ ਕਲਰ ਵਿੱਚ। ਤੇ ਉਹ ਫਿਰ ਅਸੀਂ ਜਦੋਂ ਜਿਹੜਾ ਨਾ ਬੱਚੇ ਲੈਣ ਦੇ ਤੇ ਉਹਦੇ ਵਿੱਚੋਂ ਆਪ ਸਿਲੈਕਟ ਕਰਕੇ ਰੱਖਿਆ ਜੇ ਬੱਚਾ? ਹਾਂਜੀ, 2 ਰੱਖੇ ਸੀ, ਇੱਕ ਜ਼ਾਇਆ ਹੋ ਗਿਆ, ਇੱਕ ਬਚ ਗਿਆ। ਹਾਂਜੀ। ਤੇ ਸਦਾਕਤ ਬਾਈ ਵੀਡੀਓ ਦੇ ਵਿੱਚ ਦੋਸਤ ਤੁਹਾਡਾ ਚੈੱਕ ਕਰ ਰਹੇ ਨੇ ਪਾਕਿਸਤਾਨੀ ਬੁੱਲੀ ਮੇਲ, ਕਾਫੀ ਹੈਵੀ ਆ। ਤੇ ਇਹਦੀ ਕੋਈ ਹਾਈਟ ਸ਼ਾਈਟ ਕਦੀ ਚੈੱਕ ਕੀਤੀ ਜੇ? ਕਿੰਨੀ ਕੁ ਹੋਏਗੀ ਇਹਦੀ ਹਾਈਟ? ਚੈੱਕ ਤੇ ਵੈਸੇ ਨਹੀਂ ਕਦੀ ਕੀਤੀ, ਤੇ 31 ਤੇ ਹੋਣੀ ਹੈ। ਹਾਂਜੀ, 30 ਪਲੱਸ ਹੋਣਾ, 31 ਇੰਚ ਦਾ ਹੋਏਗਾ। ਤੇ ਬਾਕੀ ਸਿਰ ਸੁਰ ਬੜਾ ਮੇਲ ਦਾ ਅੱਛਾ ਹੈਗਾ। ਠੀਕ ਹੈ, ਬੋਡੀ ਸਟਰਕਚਰ ਵੀ ਜਿਹੜਾ ਬੋਨ ਸਟਰਕਚਰ, ਉਸ ਤੋਂ ਇਲਾਵਾ ਫਿਰ ਜਿਹੜੀ ਇਹਦੀ ਚਮੜੀ ਵਗੈਰਾ ਹੈਗੀ ਆ। ਤੇ ਇਹ ਪੈਂਦਾ ਪੁੰਦਾ ਤਾਂ ਨਹੀਂ ਬੰਦਿਆਂ ਨੂੰ ਵੜਦਾ ਤਾਂ ਨਹੀਂ? ਨਹੀਂ, ਕੋਈ ਨਵਾਂ ਬੰਦਾ ਆਵੇ ਤੇ ਉਹਨੂੰ ਪੈਂਦੇ ਨੇ ਵੈਸੇ ਉਹ ਨਹੀਂ, ਬੜਾ ਅੱਛਾ, ਜ਼ਿਆਦਾ ਵੜਦਾ ਨਹੀਂ ਆ। ਇੱਧਰ ਲਿਆ ਇਹਨੂੰ, ਇੱਥੇ ਬਿਠਾ ਲਾ ਇਹਨੂੰ ਨਾਲ ਹੀ। ਅੱਛਾ, ਤੇ ਇਹ ਤੁਸੀਂ ਹਨ ਇੱਕ ਦਫਾ ਵੀ ਕਦੀ ਲੜਾ ਕੇ ਚੈੱਕ ਨਹੀਂ ਕੀਤਾ? ਨਹੀਂ ਲੜਾਇਆ। ਤੇ ਸਦਾਕਤ ਬਾਈ ਇਹਦੀ ਤੁਸੀਂ ਕੋਈ ਆਉਂਦੇ ਨੇ ਸਾਡੇ ਕੋਲ ਲੜਾਉਣ ਵਾਸਤੇ, ਕੁੱਤਾ ਛੱਡੋ ਜੀ, ਨਹੀਂ ਅਸੀਂ ਲੜਾਣਾ ਹੀ ਨਹੀਂ ਆਇਆ। ਉਹ ਮੈਂ ਵੀ ਇੱਕ ਰੱਖਿਆ ਨਾ, ਤੇ ਮੈਨੂੰ ਵੀ ਲੱਗ ਉਹਦੇ ਦੰਦ ਨਹੀਂ ਹੈਗੇ, ਉਹ ਸਿਰਫ ਬਰੀਡ ਵਾਸਤੇ ਮੈਂ ਰੱਖਿਆ। ਤੇ ਉਹ ਬੰਦਾ ਮੈਨੂੰ ਕਹਿਣ ਲੱਗਾ ਜੀ ਕਿ ਅਸੀਂ ਲੜਾਉਣਾ ਵਾ ਤੇ ਚਲੋ ਚੈੱਕ ਕਰਨਾ ਵਾ। ਈਦ ਦੀਆਂ ਛੁੱਟੀਆਂ ਦੀ ਗੱਲ ਹੈਗੀ ਆ। ਮੈਂ ਕਿਹਾ ਯਾਰ ਮੈਂ ਨਹੀਂ ਲੜਾਉਣਾ। ਕਹਿੰਦਾ ਕੁਛ ਨਹੀਂ, ਮੈਂ ਦੰਦ ਹੈ ਨਹੀਂ ਫਿਰ ਵੀ ਲੜੇਗਾ। ਮੈਂ ਕਿਹਾ ਦੰਦ ਹੈ ਨਹੀਂ, ਇਹਦੇ ਸੱਟਾਂ ਲੱਗ ਗਈਆਂ, ਜ਼ਖਮ ਬਣ ਗਏ, ਮੁੜ ਕੇ ਤੁਸੀਂ ਤਾਂ ਚੱਲ ਜਾਓਗੇ, ਮੈਂ ਇਹਨੂੰ ਕਿਤੇ ਸੰਭਾਲਦਾ ਫਿਰੂੰਗਾ ਭਾਈ। ਮੈਂ ਕਿਹਾ ਅਸੀਂ ਲੜਾਉਂਦੇ ਹੀ ਨਹੀਂ ਹੈਗੇ ਨਾ, ਅਸੀਂ ਲੜਾਈ ਨਹੀਂ, ਅਸੀਂ ਸ਼ੌਕ ਨੂੰ ਕਹਿੰਦੇ ਹਾਂ ਕਿ ਬੰਦਾ ਸ਼ੌਕ ਕਰੇ, ਚੰਗੀ ਚੀਜ਼ ਕਰੇ। ਆ ਦੇਖੋ ਨਾ, ਤੁਸੀਂ ਮੇਲ ਰੱਖਿਆ ਵਾ, ਨਜ਼ਰ ਆਉਂਦਾ ਦੋਸਤਾਂ ਨੂੰ ਵੀ ਕਿ ਵਾਕਈ ਯਾਰ ਹਾਂ ਕੋਈ ਕੁਆਲਿਟੀ ਦਾ ਮੇਲ ਆ। ਬੋਲੀ ਹੈ, ਬੋਲੀ ਦੇ ਵਿੱਚ ਚੰਗਾ ਹੈਡ ਸ਼ੈਡ ਸੇ ਹਰ ਚੀਜ਼ ਜਿਹੜੀ ਹੈਗੀ ਹੈ ਨਾ ਸੋਹਣੀ ਹੈ। ਤੇ ਸਦਾਕਤ ਬਾਈ ਇਹਦੀ ਆਪਣਾ ਤੁਸੀਂ ਇਹਦਾ ਨਾਮ ਹੀ ਮਲੰਗਾ ਹੀ ਰੱਖਿਆ, ਤੇ ਇਹਦੀ ਮਲੰਗਾ ਦੀ ਕੋਈ ਤੁਸੀਂ ਅੱਗੇ ਕੋਈ ਬਰੀਡ ਸ਼ੀਟ ਲਈ, ਇੱਕ ਬੱਚੇ ਬੁੱਚੇ ਇਹਦੇ ਕਿਸੇ ਨਾਲ? ਨਹੀਂ, ਹਾਲੇ ਤੱਕ ਇਹਨਾਂ ਕੋਈ ਕੁੱਤੀ ਕਰਾਸ ਨਹੀਂ ਕਰਾਈ ਤੁਸੀਂ? ਨਹੀਂ, ਤੁਸੀਂ ਇਹਨੂੰ ਕਰਾਸ ਕਰਾਓ, ਕੁੱਤੀ ਕੋਈ ਬਰੀਡ ਸ਼ੀਟ ਸੇਵ ਕਰੋ। ਹੁਣ ਸਰਦੀਆਂ ਜਿਹੜਾ ਨਾ ਸੋਚ ਰਹੇ ਹਾਂ ਕਿ ਜਿਹੜਾ ਫੀਮੇਲ ਲੈ ਕੇ ਆਈਏ। ਹਾਂਜੀ, ਨਸਲ ਲਈਏ ਇਹਦੀ। ਹਾਂਜੀ, ਤੇ ਉਹ ਨਸਲ ਜਿਹੜੀ ਹੈ ਸੇਫ ਹੋ ਜਾਂਦੀ ਹੈ। ਕੱਲ੍ਹ ਨੂੰ ਬੰਦੇ ਕੋਲ ਨਾਮ ਹੀ ਹੋਵੇ ਤੇ ਫਿਰ ਆਪਣਾ ਬੰਦਾ ਕਹਿਣ ਨਾਲ ਤੇ ਬਣਦਾ ਨਾ ਕਿ ਚਲੋ ਬਰੀਡ ਸੇਫ ਹੁੰਦੀ ਹੈ। ਬਸ ਬਹੁਤ ਸਾਰੇ ਬੰਦੇ ਨੇ ਇਸੇ ਤਰ੍ਹਾਂ ਜਿਹੜੀ ਹੈਗੀ ਹੈ ਕਿ ਨਸਲ ਤੁਹਾਨੂੰ ਪਤਾ ਕਿ ਵਧਾਉਂਦੇ ਨਹੀਂ ਹੈਗੇ, ਤੇ ਉਹ ਜ਼ਾਇਆ ਕਰਨ ਵਾਲੀ ਗੱਲ ਹੋ ਜਾਂਦੀ ਹੈ। ਇੱਕ ਅੱਛੀ ਨਸਲ ਆ ਤੇ ਉਹਨੂੰ ਵਧਾਉਣਾ ਚਾਹੀਦਾ ਆ। ਤੇ ਇਹ ਤਾਂ ਦੋਸਤੋ ਹੋ ਗਈ ਸਾਡੀ ਮਲੰਗਾ ਦੇ ਮੁਤਲਕ ਗੱਲਬਾਤ। ਤੇ ਅੱਗੇ ਤੁਹਾਨੂੰ ਆਪਣਾ ਸਦਾਕਤ ਬਾਈ ਦੀ ਅਸੀਂ ਆਪਣਾ ਗੁਲਟੇਰ ਫੀਮੇਲ ਜਿਹੜੀ ਹੈਗੀ ਆ, ਤੁਹਾਨੂੰ ਉਹਦਾ ਵੀ ਸ਼ੌਕ ਕਰਾਉਂਦੇ ਹਾਂ ਥੋੜ੍ਹਾ ਜਿਹਾ। ਤੇ ਗੁਲਟੇਰ ਫੀਮੇਲ ਜਿਹੜੀ ਹੈਗੀ ਆ, ਇਹਦੀ ਸਦਾਕਤ ਬਾਈ ਕਿੰਨੀ ਕੁ ਉਮਰ ਹੋ ਗਈ ਹੈ? 6 ਮਹੀਨੇ ਦੀ। 6 ਮਹੀਨੇ ਦੀ 5-6 ਮਹੀਨੇ ਦੀ ਹੈ। ਹਾਂਜੀ, 5 ਤੋਂ 6 ਮਹੀਨੇ ਦੀ ਦੋਸਤੋ ਗੁਲਟੇਰ ਫੀਮੇਲ ਹੈਗੀ ਆ। ਤੇ ਸਦਾਕਤ ਬਾਈ ਇਹ ਵੀ ਕਿ ਘਰ ਬੱਚੇ ਹੋਏ ਸੀਗੇ ਕਿ ਆਈ ਹੈ ਕਿਤੋਂ ਬਾਹਰੋਂ ਆਈ ਹੈ? ਗਿਫਟ ਆਇਆ ਜੀ ਵਿਹਾੜੀ ਤੋਂ। ਅੱਛਾ, ਵਿਹਾੜੀ ਤੋਂ ਆਈ ਹੈ। ਵਿਹਾੜੀ ਤੋਂ ਮੇਰੇ ਭਤੀਜੇ ਦਾ ਦੋਸਤ ਹੈ ਤੇ ਉਹਨੇ ਗਿਫਟ ਭੇਜਿਆ। ਅੱਛਾ, ਕਦੀ ਤੇ ਕੰਨ ਖੜੇ ਕਰ ਜਾਂਦੀ ਹੈ ਤੇ ਕਦੀ ਕੰਨ ਜਿਹੜੇ ਹੈਗੇ ਆਪਣੇ ਡਾਊਨ ਕਰ ਲੈਂਦੀ ਹੈ। ਵੈਸੇ ਐਕਟਿਵ ਆ, ਇਹਨੂੰ ਸੁਣਦਾ ਹੈਗਾ? ਬੋਲੀ ਦੀ ਨਹੀਂ? ਨਹੀਂ ਸੁਣਦੀ, ਕਿਉਂਕਿ ਗੁਲਟੇਰ ਨਸਲ ਦੇ ਵਿੱਚ ਇਹ ਜ਼ਿਆਦਾ ਬੜੀ ਪ੍ਰੋਬਲਮ ਆਉਂਦੀ ਹੈ ਕਿ ਜ਼ਿਆਦਾ ਜਿਹੜੇ ਨੇ ਨਾ ਬੋਲੇ ਵੀ ਨਿਕਲ ਆਉਂਦੇ ਆ ਵਿੱਚ। ਹਾਂਜੀ, ਅਕਸਰ ਇਸ ਤਰ੍ਹਾਂ। ਹਾਂਜੀ, ਤੇ ਇਸ ਕਰਕੇ ਮੈਂ ਸਾਡੇ ਕੋਲ ਫੀਮੇਲ ਹੈ ਸੀ ਤੇ ਉਹ ਤੋੜ ਜਾ ਕੇ ਜਗਾਉਣਾ ਪੈਂਦਾ ਹੱਥ ਨਾਲ। ਇੱਦਾਂ ਹੀ ਮੈਂ ਲੈ ਇੰਨੀ ਘੱਟ ਦੀ ਫੀਮੇਲ ਸੀਗੀ, ਕਾਫੀ ਸਾਲਾਂ ਦੀ ਪਹਿਲੇ ਦੀ ਗੱਲ ਹੈ। ਇੱਕ ਦੋਸਤ ਉਹਦੇ ਰਿਸ਼ਤੇਦਾਰਾਂ ਕੋਲ ਅਸੀਂ ਲਿਆ ਕੇ ਇਹਨਾਂ ਨੂੰ ਪਿਟਬੁਲ ਨਾਲ ਕਰਾਸ ਕਰਵਾਉਂਦੇ ਹਾਂ। ਉਹ ਅਸੀਂ ਲੈ ਕੇ ਆਏ ਜਨਾਬ, ਤੇ ਮੈਂ ਮੋਟਰਸਾਈਕਲ ਗਰਾਜ ਖੜਾ ਕਰ ਲਿਆ, ਸਾਰਾ ਕੁਛ ਕਰ ਲਿਆ, ਗਰਾਜ ਬਣੀ ਹੋਈ ਸੀ, ਉਹਨੂੰ ਪਤਾ ਨਹੀਂ ਲੱਗਾ।
ਮੈਨੂੰ ਸ਼ੱਕ ਪਿਆ, ਮੈਂ ਕਿਹਾ ਇਹ ਬੋਲੀ ਆ। ਫਿਰ ਜਦੋਂ ਮੈਂ ਰੋਟੀ ਲੈ ਕੇ ਉਹਨੂੰ ਪਾਉਣ ਲੱਗਾ, ਉਹਨੂੰ ਆਵਾਜ਼ਾਂ ਦੇਈ ਉਹਨੂੰ ਪਾਇਆ, ਮੈਨੂੰ ਪੈਰ ਨਾਲ ਉਠਾਇਆ, ਫਿਰ ਉਹਨੂੰ ਪਤਾ ਚੱਲਿਆ ਕਿ ਹਾਂ ਬਾਈ ਮੈਂ ਹੁਣ ਉੱਠਣਾ ਵਾ। ਕਿਉਂਕਿ ਮੋਸਟਲੀ ਜਿਹੜੇ ਗੁਲਟੇਰ ਬਰੀਡ ਹੈਗੀ ਇਹਦੇ ਵਿੱਚ ਜਿਹੜੇ ਨੇ ਤੁਹਾਨੂੰ ਬੋਲੇ ਨਜ਼ਰ ਆਉਣਗੇ। ਤੇ ਇਹ ਹੁਣ ਅੱਗੇ ਬਰੀਡ ਵਾਸਤੇ ਇਸਤੇਮਾਲ ਕਰ ਰਹੇ ਆ, ਕੁਛ ਕਾਰ ਦਾ ਕੋਈ ਸੀਨ ਸੂਨ ਹੈਗਾ ਕਿ ਨਹੀਂ? ਬਰੀਡਿੰਗ ਵਾਸਤੇ ਲਈ ਜੇ ਬੱਚੇ ਸੱਚੇ ਲੈਣ ਵਾਸਤੇ। ਤੇ ਬਾਕੀ ਸਦਾਕਤ ਭਾਈ ਨੇ ਦੂਰੋਂ ਤੁਸੀਂ ਮੰਗਵਾਈ ਹੈ, ਤੁਹਾਡੇ ਤੇ ਆਪਣੇ ਇੱਥੇ ਸਰਗੋਧੇ ਦੇ ਇਲਾਕੇ ਦੇ ਵਿੱਚ ਵੀ ਬਹੁਤ ਗੁਲਟੇਰ ਮਸ਼ਹੂਰ ਆ ਲੋਕ ਉੱਥੇ। ਉਹ ਸਾਡਾ ਨਾਨਕਿਆਂ ਦਾ ਇਲਾਕਾ, ਰਿਸ਼ਤੇਦਾਰ ਨੇ ਉੱਥੇ, ਤੇ ਗੁਲਟੇਰ ਉੱਥੇ ਬਹੁਤ ਜ਼ਿਆਦਾ ਜਿਹੜਾ ਨਾ ਮਸ਼ਹੂਰ ਹੈ ਉੱਥੋਂ ਦਾ, ਬਿਹਾਰੀ ਦਾ, ਬੂਰੇ ਵਾਲਾ ਦਾ। ਅੱਛਾ 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 ਅੱਛਾ। ਤੇ ਉੱਥੋਂ ਫਿਰ ਗਿਫਟ ਆਇਆ ਜਨਾਬ। ਚਲੋ ਮਾਸ਼ਾਅੱਲਾ ਜੀ, ਸੋਹਣੀ ਫੀਮੇਲ ਆ। ਤੇ ਸਦਾਕਤ ਭਾਈ ਅੱਗੇ ਤੁਹਾਡੇ ਪੁਆਇੰਟਰਾਂ ਦੇ ਸ਼ੌਕ ਦੀ ਗੱਲ ਕਰਦੇ ਆ। ਇਹ ਤੁਹਾਨੂੰ ਪੁਆਇੰਟਰਾਂ ਦਾ ਸ਼ੌਕ ਕਿਸ ਤਰ੍ਹਾਂ ਤੁਹਾਨੂੰ ਮੁੰਤਕਿਲ ਹੋ ਗਿਆ ਜਨਾਬ? ਤੁਸੀਂ ਆ 3 ਪੁਆਇੰਟਰ ਜਿਹੜੇ ਨੇ ਇਸ ਟਾਈਮ ਰੱਖੇ ਆ ਜੀ ਜੀ। ਤੇ ਸਦਾਕਤ ਭਾਈ ਪੁਆਇੰਟਰਾਂ ਦਾ ਸ਼ੌਕ ਤੁਹਾਨੂੰ ਕਿਸ ਤਰ੍ਹਾਂ ਇਹ ਮੁੰਤਕਿਲ ਹੋ ਗਿਆ, ਤੇ ਤੁਸੀਂ ਪੁਆਇੰਟਰਾਂ ਵਾਲੀ ਸਾਈਡ ਤੇ ਕਿੱਦਾਂ ਆ ਗਏ? ਤੁਸੀਂ ਇੱਕ ਫੀਮੇਲ ਆ ਤੁਹਾਡੇ ਕੋਲ, 2 ਮੇਲ ਪਪੀ ਨੇ। ਹਾਂਜੀ, ਇਹ ਪੁਆਇੰਟਰ ਹਾਫਜ਼ਾਬਾਦ ਮੇਰੇ ਕਜ਼ਨ ਕੋਲ ਨਾ ਗਿਆ ਉੱਥੇ, ਤੇ ਉਹਨਾਂ ਨੂੰ ਮਿਲਣ ਵਾਸਤੇ। ਉਹਨਾਂ ਕੋਲ ਫੀਮੇਲ ਸੀ ਇੱਕ ਚਾਕਲੇਟ ਕਲਰ ਵਿੱਚ, ਤੇ ਬਹੁਤ ਸਮਝਦਾਰ, ਬੜੀ ਸਿਆਣੀ ਉਹਦੀ, ਉਹ ਜਿਸ ਤਰ੍ਹਾਂ ਉਹਨਾਂ ਨੇ ਸਿਖਾਇਆ ਹੋਇਆ ਸੀ ਉਹਨੂੰ। ਅੱਛਾ ਜੀ। ਤੇ ਉਹਨੂੰ ਵੇਖ ਕੇ ਫਿਰ ਮੈਨੂੰ ਪੁਆਇੰਟਰ ਦਾ ਵੀ ਸ਼ੌਕ ਲੱਗ ਗਿਆ। ਫਿਰ ਉਹਨਾਂ ਕੋਲ ਮੈਂ ਲੈ ਆਇਆ। ਅੱਛਾ। ਤੇ ਉਹਦੇ ਫਿਰ ਬੱਚੇ ਲੈ ਆਇਆ। ਉਸ ਤੋਂ ਫਿਰ ਉਦੋਂ ਦਾ ਮੈਨੂੰ ਇਹਨਾਂ ਦਾ ਬੜਾ, ਬਹੁਤ ਸਮਝਦਾਰ ਨੇ, ਬੜੇ ਗੱਲ ਨੂੰ ਬੜਾ ਸਮਝਦੇ। ਹਾਂਜੀ, ਨਸਲ ਹੈਗੀ ਹੈ। ਤੇ ਸਦਾਕਤ ਭਾਈ ਨਸਲ ਤੇ ਹਰ ਇੱਕ ਸਮਝਦਾਰ ਆ। ਮੈਂ ਇੱਕ ਲੜਕੇ ਨੂੰ ਬੁਲੀ ਤਾਂ ਕਰਾਚੀ ਦੇ ਵਿੱਚ, ਤੇ ਉਹਨੇ ਬੁਲੀ ਨੂੰ ਸਾਰੀ ਕਮਾਂਡ ਤੇ ਲਾਇਆ ਹੋਇਆ ਵਾ, ਸਿੱਧ ਸਟੈਂਡ ਤੇ। ਹਾਂਜੀ, ਮਿਹਨਤ ਕਰਨੀ ਪੈਂਦੀ ਹੈ। ਤੇ ਬਾਕੀ ਕੁਛ ਨਸਲਾਂ ਜਿਹੜੀਆਂ ਨੇ ਕਿ ਉਹ ਜ਼ਰਾ ਜਲਦੀ ਪਿਕ ਕਰਦੀਆਂ, ਗੱਲ ਨੂੰ ਜਲਦੀ ਸਮਝਦੀਆਂ ਨੇ, ਤੇ ਕੁਛ ਨਸਲਾਂ ਜਿਹੜੀਆਂ ਨੇ ਉਹ ਟਾਈਮ ਲੈਂਦੀਆਂ, ਜਲਦੀ ਨਹੀਂ ਸਮਝ ਲੱਗਦੀ ਹੈਗੀ ਉਹਨਾਂ ਨੂੰ। ਮਤਲਬ ਹੁਣ ਬੋਲੀ ਤੁਹਾਨੂੰ ਇੱਕ ਦਿਨ ਦੇ ਵਿੱਚ 2 ਘੰਟੇ ਦੇਣੇ ਪੈਣੇ ਆ, ਤੇ ਪੁਆਇੰਟਰ ਤੁਸੀਂ ਅੱਧਾ ਘੰਟਾ ਦਿਓ, ਤੁਹਾਡੀ ਗੱਲ ਨੂੰ ਪਿਕ ਕਰ ਜਾਏਗਾ। ਹਾਂਜੀ ਬਿਲਕੁਲ। ਤੇ ਬਹਰਾਲ ਜੀ, ਕਿੰਗ ਮਲੰਗਾ ਵੀ ਤੁਹਾਡਾ ਬੜਾ ਖੂਬਸੂਰਤ ਹੈ ਜਨਾਬ। ਤੇ ਸਾਡੇ ਵਾਸਤੇ ਸਦਾਕਤ ਸਾਹਿਬ ਦੁਆ ਕਰੋ। ਅਸੀਂ ਵੀ ਥੋੜਾ ਜਿਹਾ ਸਿਸਟਮ ਬਣਾਇਆ, ਤੁਹਾਨੂੰ ਤੁਸੀਂ ਦੇਖਿਆ ਹੋਇਆ ਸ਼ਾਇਦ ਕਿਤੇ ਵੀਡੀਓ 'ਚ, ਤੁਹਾਨੂੰ ਨੈਕਸਟ ਚੈੱਕ ਕਰਵਾਵਾਂਗਾ ਕਿ ਚੈਨਲ ਬਣਾਇਆ। ਚਲੋ ਪ੍ਰੋਪਰ ਕੋਸ਼ਿਸ਼ ਤੇ ਇਹੀ ਆ ਕਿ ਆਪਣੀ ਲੋਕਲ ਬਰੀਡ ਤੇ ਵਰਕ ਕਰੀਏ, ਗੁਲਟੇਰ ਤੇ ਬੁਲੀ ਤੇ। ਬਿਲਕੁਲ। ਹਾਂਜੀ, ਕਿਉਂ ਬਾਕੀ ਤੇ ਸਾਰੇ ਬੰਦਿਆਂ ਨੇ ਕੈਨਲ ਬਣਾਏ ਨਹੀਂ, ਲੋਕ ਰੋਡ ਤੇ ਕੰਮ ਕਰ ਰਹੇ ਆ, ਜਰਮਨ ਦੇ ਲੋਕ ਕੰਮ ਕਰ ਰਹੇ, ਲੈਬ ਦੇ ਬੜੇ ਬੜੇ ਲੋਕਾਂ ਨੇ ਕੈਨਲ ਬਣਾਏ ਆ। ਤੇ ਮੇਰੀ ਕੋਸ਼ਿਸ਼ ਆ ਕਿ ਚਲੋ ਨਾ ਥੋੜਾ ਜਿਹਾ, ਇੱਕ ਤੇ ਆਪਣੀ ਬਰੀਡ ਪ੍ਰਮੋਟ ਹੋ ਜਾਏਗੀ ਜੀ, ਦੂਸਰਾ ਬਰੀਡ ਸੇਫ ਹੋ ਜਾਏਗੀ। ਤੀਸਰੀ ਗੱਲ ਇਹ ਕਿ ਜਦੋਂ ਦਾ ਮੈਂ ਬੁਲੀਆਂ ਦੇ ਵਿੱਚ ਆਇਆ, ਬੁਲੀ ਦੇਖੇ, ਬੁਲੀਆਂ ਦੀ ਵੀਡੀਓ ਬਣਾਈ, ਬੁਲੀ ਸੇਲ ਕੀਤੇ, ਠੀਕ ਹੈ, ਬੁਲੀ ਰੱਖਣ ਦਾ ਤਜਰਬਾ ਹੋਇਆ। ਤੇ ਮੈਂ ਤੇ ਕਹਿੰਦਾ ਕਿ ਜੇ ਨਸਲ ਕੋਈ ਹੈਗੀ ਕੁੱਤਿਆਂ 'ਚ ਰੱਖਣ ਵਾਲੀ ਤਾਂ ਬੁਲੀ ਹੈ। ਹਾਂਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕੁਛ ਵੀ ਨਾ ਕਵੇ, ਤੁਸੀਂ ਉਹਨੂੰ ਲੈ ਕੇ ਬਾਜ਼ਾਰ 'ਚ ਨਿਕਲ ਹੀ ਜਾਓ ਨਾ, ਦੁਨੀਆ ਵੈਸੇ ਖੌਫ ਖਾ ਜਾਂਦੀ। ਹਾਂਜੀ, ਦਹਿਸ਼ਤ ਵਾਲਾ ਇਹ ਨਾਮ ਵੀ ਪਵੇ ਨਾ, ਯਕੀਨ ਕਰੋ। ਹੁਣ ਇਹ ਰੱਖਿਆ ਨਾ ਉੱਥੇ, ਤੇ ਉਹ ਨਾਮ ਵੀ ਜੰਗਲੇ ਦੇ ਵਿੱਚ ਆ, ਫਿਰ ਵੀ ਕੋਈ ਬੰਦਾ ਬਾਹਰੋਂ ਲੰਘਦਾ ਵੀ ਹੈ ਨਾ, ਡਰ ਜਾਂਦਾ ਕਿ ਦਫਾ ਕਿ ਯਾਰ ਐਡਾ ਕੁੱਤਾ ਜੰਗਲੇ ਵਿੱਚ। ਰੱਖੀਆਂ ਨੇ, ਗਾਵਾਂ ਰੱਖੀਆਂ ਨੇ, ਤੇ ਦੀਵਾਰ ਵੀ ਸਾਹਮਣੇ ਗੇਟ ਨਹੀਂ ਹੈ। ਹਾਂਜੀ, ਉੱਥੇ ਬੈਠਾ ਹੁੰਦਾ, ਉੱਥੇ ਲੱਗਦਾ ਹੀ ਨਹੀਂ, ਉਹ ਦੇਖਣਾ ਨੇ ਕਿ ਭਾਈ ਐਡਾ ਕੁੱਤਾ ਇਹਨਾਂ ਨੇ ਬੰਨਿਆ ਹੋਇਆ ਵਾ, ਤੇ ਇਹ ਜੇ ਕਿਤੇ ਪੈ ਗਿਆ ਤੇ ਲੱਗਦਾ ਹੀ ਨਹੀਂ ਕੋਈ। ਤੇ ਬਾਕੀ ਮੈਂ ਤੇ ਚੀਜ਼ ਦੇਖੀ, ਲੋਕ ਐਵੇਂ ਕਹਿੰਦੇ ਆ ਜੀ, ਕਈ ਮੋਸਟਲੀ ਲੋਕ ਡਰਦੇ ਸਦਾਕਤ ਭਾਈ ਖੁਰਾਕ ਤੇ ਆ ਕੇ ਜੀ, ਬੁਲੀ ਬਹੁਤ ਖਾਂਦਾ ਵਾ, ਬੁਲੀ ਬਹੁਤ ਜ਼ਿਆਦਾ ਖੁਰਾਕ ਆ। ਮੈਂ ਤਾਂ ਗੱਲ ਕਹਿੰਦਾ, ਦੇਖੋ ਇੱਕ ਇਨਸਾਨ 70-80 ਕਿਲੋ ਵਜ਼ਨ ਆਉਂਦਾ ਵੀ, ਠੀਕ ਆ, ਉਹ ਵੀ 2 ਰੋਟੀਆਂ ਮਸਾਂ 3 ਟਾਈਮ ਖਾਂਦਾ, ਠੀਕ ਆ, ਤੇ ਪਾਇਆ ਕਿਲੋ ਦੁੱਧ ਪੀ ਲੈਂਦਾ ਹੈਗਾ, ਤੇ ਬੰਦਾ ਵੀ ਤੇ ਵੇਖੋ ਨਾ ਉਸ ਹਿਸਾਬ ਦੇ ਨਾਲ ਹੈ ਨਾ। ਬਾਕੀ ਜਾਨਵਰ ਦੀ ਨਸਲ ਹੁੰਦੀ ਆ, ਉਹਦਾ ਨਸਲ ਦੇ ਹਿਸਾਬ ਨਾਲ ਉਹਦਾ ਵੇਟ ਕੱਦ ਹੁੰਦਾ ਵਾ। ਹੁਣ ਪਾਉਣ ਦੇ ਤੁਸੀਂ ਜਿਹਨੂੰ ਭਾਵੇਂ 50 ਰੋਟੀਆਂ ਪਾ ਜਾਓ, ਤੇ ਇਹਨੇ ਉਹ ਵੀ ਖਾ ਜਾਣੀਆਂ, ਮਗਰ ਉਹ ਇਹਦੀ ਡਾਇਟ ਨਹੀਂ ਹੈਗੀ। ਡਾਇਟ ਤੁਸੀਂ ਇੱਕ ਚੀਜ਼ ਮੇਨਟੇਨ ਕਰਨੀ ਹੈ ਜੀ। ਹੁਣ ਅਸੀਂ ਇਹਨੂੰ 2 ਅੰਡੇ ਪਾ ਰਹੇ ਹਾਂ, ਨਾਲ ਅਸੀਂ ਨੂੰ ਮਤਲਬ 100 ਗ੍ਰਾਮ ਚਿਕਨ ਪਾ ਰਹੇ ਹਾਂ, 100 ਗ੍ਰਾਮ ਕੀਮਾ। ਡਾਇਟ ਨੂੰ ਮੇਨਟੇਨ ਕਰਾਂਗੇ ਤੇ ਬਿਲਕੁਲ ਪਰਫੈਕਟ ਰਹੇਗਾ ਜੀ। ਬਿਲਕੁਲ। ਤੇ ਜੇ ਅਸੀਂ ਉਹਨੂੰ ਕਹਿ ਦਿਓ ਕਿ ਨਹੀਂ ਇਹਨੇ ਜਿਹਨੇ ਬੁਲੀ ਲੈਣਾ ਉਹਨੇ ਇੱਕ ਮੱਝ ਉਹਦੇ ਵਾਸਤੇ ਲੈ ਲੈਣੀ ਹੈ, ਤੇ ਇਹ ਵੀ ਗਲਤ ਗੱਲ ਆ। ਜੇ ਮੱਝ 10 ਕਿਲੋ ਦੁੱਧ ਦਿੰਦੀ ਤੇ ਬੁਲੀ ਇੱਕ ਦਿਨ 10 ਕਿਲੋ ਦੁੱਧ ਨਹੀਂ ਪੀ ਸਕਦਾ। ਕੋਈ ਦੋਸਤ ਵੀ ਕਮੈਂਟ ਕਰਕੇ ਮੈਨੂੰ ਦੱਸਣ ਕਿ ਭਾਈ ਸਾਡੇ ਕੋਲ ਕੁੱਤਾ ਵਾ ਤੇ ਉਹ 10 ਕਿਲੋ ਦਿਹਾੜੀ ਦਾ ਦੁੱਧ ਪੀਂਦਾ, ਤੇ ਅਸੀਂ ਆ ਕੇ ਤੁਹਾਡੀ ਵੀਡੀਓ ਬਣਾਉਂਦੇ ਹੁੰਦੀ। 10 ਕਿਲੋ ਦੁੱਧ ਕਦੀ ਵੀ ਕੁੱਤਾ ਜਿਹੜਾ ਹੈਗਾ ਵਾ ਡੌਗਸ ਦੇ ਵਿੱਚ, ਇਹ ਉਹਨੂੰ ਕਹਿ ਲਓ ਕਿ ਡਾਈਜੈਸਟ ਹੀ ਨਹੀਂ ਕਰ ਸਕਦਾ, ਉਹਨੂੰ ਹਜ਼ਮ ਹੀ ਨਹੀਂ ਹੋ ਸਕਦਾ ਹੈਗਾ। ਲੋਕਾਂ ਨੇ ਗੱਲਾਂ ਬਣਾਈਆਂ ਕਿ ਅਸੀਂ ਜੀ ਇਹਨੂੰ ਕਿਲੋ ਗੋਸ਼ਤ ਪਾਉਂਦੇ ਹਾਂ, 2-2 ਕਿਲੋ ਗੋਸ਼ਤ ਪਾਉਂਦੇ ਹਾਂ, ਤੇ ਇਹ ਸਾਰਾ ਐਵੇਂ ਗੱਲਾਂ ਨੇ। ਠੀਕ ਆ, ਤੁਸੀਂ ਰੱਖੋ, ਸ਼ੌਕ ਕਰੋਗੇ। ਜਿਸ ਤਰ੍ਹਾਂ ਜਿੰਨਾ ਇੱਕ ਜਰਮਨ ਸ਼ੈਫਰਡ ਦਾ ਖਰਚਾ ਨਾ, ਮੇਰੇ ਮੰਨਣ ਤੁਹਾਡਾ ਕੋਈ 50-100 ਘੱਟ ਹੋਏਗਾ ਬੋਲੀ ਦਾ। ਬਿਲਕੁਲ ਇਸੇ ਤਰ੍ਹਾਂ ਹੀ। ਫਿਰ ਇਹਨੂੰ ਮੇਨਟੇਨ ਕਰਨਾ ਬੜਾ ਆਸਾਨ ਆ। ਤੁਸੀਂ ਇਹਨੂੰ ਨੈਚੁਰਲ ਐਨਵਾਇਰਨਮੈਂਟ ਦਿਓ, ਤੁਸੀਂ ਇਹਨੂੰ ਸਭ ਤੋਂ ਬਿਹਤਰੀਨ ਗਰਮੀਆਂ 'ਚ ਇੱਕ ਦਰਖਤ ਦੇ ਦਿਓ ਤੁਸੀਂ ਇਹਨੂੰ, ਛਾਂ ਵਾਲਾ। ਇਹਨੂੰ ਤੁਸੀਂ ਸਾਰਾ ਦਿਨ ਭਾਵੇਂ ਥੱਲੇ ਬੰਨੀ ਰੱਖੋ, ਇਹਨੇ ਸੁੱਤਾ ਰਹਿਣਾ। ਇਸੇ ਤਰ੍ਹਾਂ ਸਦਾਕਤ ਭਾਈ, ਇਹਨੂੰ ਤੁਹਾਨੂੰ ਕੋਈ ਕੂਲਰ ਦੀ ਲੋੜ ਨਹੀਂ, ਕੋਈ ਪੱਖੇ ਦੀ ਜ਼ਰੂਰਤ ਨਹੀਂ, ਕੋਈ ਐਕਸਟਰਾ ਡਾਈਟ ਦੇਣ ਦੀ ਜ਼ਰੂਰਤ ਨਹੀਂ ਹੈਗੀ। ਬਸ ਇਹਨੂੰ ਕੋਈ ਦਹੀਂ ਲੱਸੀ ਥੋੜਾ ਜਿਹਾ ਦਿੱਤੀ ਜਾਓ, ਠੰਡੀ ਚੀਜ਼, ਤੇ ਬਾਕੀ ਸ਼ਾਮ ਤੁਸੀਂ ਇਹਦੀ ਖੁਰਾਕ ਪਾ ਦਿਓ, ਬਸ ਸਾਲਾਂ ਰੋਟੀ ਪਾ ਦਿਓ, ਇਹ ਰਾਜੀ ਹੈਗਾ। ਤੇ ਬਾਕੀ ਸਦਾਕਤ ਭਾਈ ਪੁਆਇੰਟਰਾਂ ਦੀ ਵੀ ਉਹੀ ਜਿਹੜੀ ਆਮ ਦੂਸਰੇ ਦੀ
ਡਾਈਟ ਹੁੰਦੀ ਹੈ ਡੌਗਸ ਵਗੈਰਾ ਦੀ ਉਹੀ ਇਹ ਰੋਟੀ ਵਗੈਰਾ ਅਸੀਂ ਚੀਜ਼ਾਂ ਸਾਰਿਆਂ ਦੀ ਇੱਕੋ ਹੀ ਰੱਖੀ ਜੇ। ਇੱਕੋ ਹੀ ਰੱਖੀ ਹੈ? ਹਾਂਜੀ, ਇਹ ਸਾਂਝਾ ਸਾਲਨ ਪਕਾਇਆ, ਰੋਟੀ ਤੇ ਕੱਚੀ ਲੱਸੀ। ਕੱਚੀ ਲੱਸੀ, ਠੀਕ ਹੈ। ਹਾਂਜੀ ਬਸ ਬਸ ਉਹੀ ਚੱਲੇ ਸਾਰਿਆਂ ਨੂੰ ਜੋ ਘਰ ਪੱਕਿਆ ਹੁੰਦਾ ਉਹ ਰੋਟੀ ਵਿੱਚ ਮਿਲਾ ਕੇ ਉਹ ਉਹਨਾਂ ਨੂੰ ਖਵਾ ਦਈਦਾ, ਤੇ ਜਾਂ ਗਰਮੀਆਂ ਨੇ ਕੱਚੀ ਲੱਸੀ ਪਿਆ ਦੀ। ਕੱਚੀ ਲੱਸੀ ਲੱਸੀ ਤਾਂ ਜ਼ਰਾ ਠੀਕ ਹੈਗੀ ਆ, ਜ਼ਰਾ ਪਿਸ਼ਾਬ ਸ਼ੁਬ ਜਾਨਵਰ ਸਹੀ ਕਰਦਾ ਤੇ ਗਰਮੀ ਸ਼ਰਮੀਆਂ ਦੀ ਨਿਕਲ ਜਾਂਦੀ ਹੈਗੀ ਆ। ਤੇ ਸ਼ੁਕਰੀਆ ਸਦਾਕਤ ਭਾਈ, ਤੇ ਉਮੀਦ ਕਰਦੇ ਹਾਂ ਕਿ ਦੋਸਤਾਂ ਨੂੰ ਤੁਹਾਡੀ ਅੱਜ ਦੀ ਵੀਡੀਓ ਅੱਛੀ ਲੱਗੀ ਹੋਏਗੀ। ਤੇ ਜਿਹੜੇ ਦੋਸਤ ਪੰਜਾਬੀ ਸ਼ੌਕ ਤੇ ਨਏ ਤੇ ਸਬਸਕ੍ਰਾਈਬ ਕਰ ਦੇਣ, ਜਿਹੜੇ ਪੁਰਾਣੇ ਆ ਲਾਈਕ ਕਰ ਦੇਣ। ਤੇ ਸਦਾਕਤ ਭਾਈ ਤੁਸੀਂ ਵੀ ਕਮੈਂਟ ਕਰ ਦਿਓ ਜ਼ਰਾ, ਆਪਣੀ ਵੀਡੀਓ ਦਾ ਵੀ ਕਮੈਂਟ ਕਰ ਦਿਓ। ਇਹ ਵੀ ਦਿਨ ਤੁਹਾਨੂੰ ਜ਼ਿੰਦਗੀ ਦੇਖਣਾ ਨਸੀਬ ਹੋਣਾ ਸੀ ਕਿ ਤੁਸੀਂ ਆਪਣੀ ਵੀਡੀਓ ਦੇ ਵਿੱਚ ਵੀ ਜਿਹੜਾ ਨਾ ਕਮੈਂਟ ਕਰਨਾ ਸੀ ਜਨਾਬ। ਤੇ ਇਹ ਵੀ ਮੈਂ ਕਿਹਾ ਦਿਨ ਦੇਖਣੇ ਜਨਾਬ ਤੁਹਾਨੂੰ ਨਸੀਬ ਹੋਣੇ ਸੀ ਕਿ ਅੱਜ ਤੁਸੀਂ ਆਪਣੀ ਵੀਡੀਓ ਤੇ ਵੀ ਕਮੈਂਟ ਕਰੋਗੇ। ਤੇ ਉਮੀਦ ਕਰਦੇ ਹਾਂ ਕਿ ਦੋਸਤਾਂ ਨੂੰ ਤੁਹਾਡੇ ਜਿਹੜੇ ਪੈਟ ਨੇ, ਤੁਹਾਡੇ ਡੌਗਸ ਨੇ ਪਸੰਦ ਆਏ ਹੋਣਗੇ, ਅੱਜ ਦੀ ਵੀਡੀਓ ਅੱਛੀ ਲੱਗੀ ਹੋਏਗੀ। ਤੇ ਜੇ ਕੋਈ ਦੋਸਤ ਸਾਡੇ ਪੰਜਾਬੀ ਸ਼ੌਕ ਤੇ ਨਇਆ ਤੇ ਸਬਸਕ੍ਰਾਈਬ ਕਰ ਦੇ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇ। ਤੇ ਬਾਕੀ ਸਾਡੇ ਚੈਨਲ 'ਤੇ ਤੁਹਾਨੂੰ ਦੋਸਤੋ ਕਹਿ ਲਓ ਕਿ ਗੱਲਾਂ ਬਾਤਾਂ ਡਾਈਟ ਤੋਂ ਲੈ ਕੇ ਠੀਕ ਹੈ ਡੌਗਸ ਦੀ ਬਿਮਾਰੀਆਂ ਤੱਕ ਵੀ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ, ਪਰ ਹਲੇ ਕਿ ਟਾਈਮ ਹੀ ਨਹੀਂ ਲੱਗਦਾ ਹੈਗਾ। ਇੱਥੇ ਇਨਸ਼ਾਅੱਲਾ ਨੈਕਸਟ ਨਾਲ ਜਿਹੜੀ ਤਰਤੀਬ ਦੇ ਨਾਲ ਵੀਡੀਓਜ਼ ਬਣਾਵਾਂਗੇ, ਗਰਮੀਆਂ ਦੀ ਜਾਨਵਰਾਂ ਦੀ ਡਾਈਟ, ਸਰਦੀਆਂ ਦੀ ਜਾਨਵਰਾਂ ਦੀ ਡਾਈਟ, ਫਿਰ ਉਸ ਤੋਂ ਇਲਾਵਾ ਵੈਕਸੀਨੇਸ਼ਨ ਹੋ ਗਈ, ਡਿਵਰਮਿੰਗ ਹੋ ਗਈ, ਗਰੂਮਿੰਗ ਹੋ ਗਈ, ਠੀਕ ਆ। ਬਾਜ਼ ਦਫਾ ਕਿ ਕੁੱਤੇ ਨੂੰ ਦਿਨ 'ਚ ਕਿੰਨੀ ਦਫਾ ਨਹਿਲਾਣਾ ਚਾਹੀਦਾ ਵਾ, ਕਿ ਸਾਰਾ ਦਿਨ ਨਾ ਪਾਣੀ 'ਚ ਬਿਠਾਓ ਉਹਨੂੰ। ਲੋਕ ਸਰਫ ਮਾਰ ਕੇ ਨਵਾ ਦਿੰਦੇ ਆ, ਸ਼ੈਂਪੂ ਮਾਰਨਾ, ਸਰਫ ਮਾਰਨਾ, ਕਿਆ ਹੈ ਡਿਟੋਲ ਲਾਉਣਾ ਵਾ। ਇਹ ਵੀ ਚੀਜ਼ਾਂ ਇਨਸ਼ਾਅੱਲਾ ਤਾਲਾ ਤੁਹਾਨੂੰ ਨਾਲ ਗਾਈਡ ਕਰਾਂਗੇ। ਇਜਾਜ਼ਤ ਦਿਓ, ਇਸੇ ਨਾਲ ਸਾਨੂੰ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਦੋਸਤੋ। ਫਿਰ ਅੱਲਾ ਹਾਫਿਜ਼। ਅੱਲਾ ਹਾਫਿਜ਼ ਜੀ।